Viewers, welcome back in our program. जी डॉक्टर साहब एंड वाले शो तो पहला ਅਸੀਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਲਵਾਂਗੇ। ਸਾਡੇ ਕੋਲ ਕਾਫੀ ਸਾਰੇ ਫੇਸਬੁੱਕ ਮੈਸੇਜ ਆਏ ਨੇ ਪਹਿਲੇ ਸੈਗਮੈਂਟ ਤੇ। ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਐਂਡ ਜਿਹੜਾ ਆਪਾਂ ਕੱਲ ਵਾਲਾ ਪ੍ਰੋਗਰਾਮ ਕੀਤਾ ਸੀ ਉਸ ਦੇ ਜਿਹੜਾ ਦੂਸਰਾ ਸੈਗਮੈਂਟ ਸੀ, ਖਾਸ ਤੌਰ ਤੇ ਮੈਂ ਦੇਖ ਰਿਹਾ ਵੀ ਪਹਿਲਾ ਮੈਸੇਜ ਜੀਤਾ ਸੰਦਰ ਜੀ ਦਾ ਹੈ ਜੀ। ਸੋ ਇਹ ਸਟਾਕਟਨ ਸਾਨੂੰ ਪੈਰੇਡ ਦੇ ਉੱਤੇ ਆ ਕੇ ਮਿਲੇ ਵੀ ਔਰ ਬੜੇ ਪਿਆਰ ਦੇ ਨਾਲ ਉਹਨਾਂ ਨੇ ਕਿਹਾ ਜੀ ਮੈਂ ਰੋਜ਼ ਪ੍ਰੋਗਰਾਮ ਦੇਖਦਾ। ਸੋ ਨਾਈਸ। ਤੇ ਮੈਂ ਲਿਖਦਾ ਵੀ ਹਾਂ, ਮੈਂ ਕਹਿੰਦੇ ਬਸ ਖਾਲਿਸਤਾਨ ਜ਼ਿੰਦਾਬਾਦ ਔਰ ਵੀ ਕੁਝ ਲਿਖਿਆ। ਅੱਜ ਵੀ ਪਹਿਲਾ ਮੈਸੇਜ ਉਹਨਾਂ ਦਾ ਸੀ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਕਿ ਵੀ ਜਦੋਂ ਇਸ ਕਿਸਮ ਦੇ ਪਿਆਰ ਵਾਲੇ ਵੀਰ ਆ ਕੇ ਮਿਲਦੇ ਨੇ ਤੇ ਸਾਨੂੰ ਵੀ ਹੌਸਲਾ ਮਿਲਦਾ। ਔਰ ਮੈਂ ਦੂਸਰੇ ਸੈਕਸ਼ਨ ਜਿਹੜਾ ਇੱਕ ਮੈਸੇਜ ਤੁਸੀਂ ਸ਼ਾਇਦ ਨਾ ਦੇਖਿਆ ਹੋਏ ਜੀ, ਅਮਰਜੀਤ ਸਿੰਘ ਅੱਜ ਉਹਨਾਂ ਨੇ ਲਿਖਿਆ ਹੈ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Back in time around mid 2014, RSS columnist Ved Pratap also met Hafiz Sayyid. Issue was raised by Rahul Gandhi. We are curious to find out if the Indian embassy in Islamabad facilitated this event. Rahul Gandhi da quote si कि ये Indian embassy ने कीता। The Congress vice president told reporters on Tuesday, the man is an RSS man, that is a known fact. ये गल हो रही है वेद प्रताप दी जिहड़ा RSS ਦਾ कॉलमनिस्ट है, ये जिहड़ा है जाके हाफिज सैयद ਨੂੰ ਮਿਲਿਆ ਸੀ। ਔਰ ਇਹ ਰਾਹੁਲ ਗਾਂਧੀ ਜਿਹੜਾ ਚਾਰਜ ਲਾ ਰਿਹਾ, he added, referring to Vedic's membership in Rashtriya Swayam Sevak Sangh, the right-wing Hindu group that functions as the BJP's ideological ally. ਹੁਣ ਇਹ ਜਿਵੇਂ ਵੀਰ ਅਮਰਜੀਤ ਸਿੰਘ ਅੱਜ ਹੋਰਾਂ ਨੇ ਕਿਹਾ ਜੀ, ਮੈਨੂੰ ਇਹ ਯਾਦ ਹੈ ਚੰਗੀ ਤਰ੍ਹਾਂ ਕਿ ਵੀ ਈਵਨ ਸਾਡੇ ਮਿੱਤਰ ਸ਼ੇਖ ਸਾਹਿਬ ਜਿਹੜੇ ਕਿ ਬਹੁਤ ਅੱਛੇ ਐਨਾਲਿਸਟ ਸੀ, ਉਹ ਕਹਿੰਦੇ ਸੀ ਕਿ ਜੀ ਇਹ ਜਿਹੜੇ ਇਸ ਕਿਸਮ ਦੇ ਬੰਦੇ ਨੇ, ਜਿਵੇਂ ਹਾਫਿਜ਼ ਸਈਦ ਦਾ ਤਾਂ ਮੈਨੂੰ ਯਾਦ ਨਹੀਂ ਹੈ ਉਹਦੇ ਹਵਾਲੇ ਨਾਲ, ਪਰ ਇੱਕ ਬੰਦਾ ਜਿਹੜਾ ਇੱਕ ਇੰਡੀਅਨ ਜਹਾਜ਼ ਉਡਾ ਕੇ ਲੈ ਗਿਆ ਸੀ ਪਾਕਿਸਤਾਨ ਔਰ ਉੱਥੇ ਉਹਨੂੰ ਪਨਾਹ ਦਿੱਤੀ, ਤੇ ਉਹ ਮੈਨੂੰ ਕਹਿੰਦੇ ਸੀ ਵੀ ਇਹ ਬੰਦਾ ਇੰਡੀਅਨ ਇੰਟੈਲੀਜੈਂਸ ਦੇ ਆ, ਵੀ ਆਪਣੇ ਵੀ ਬੰਦੇ ਉੱਥੇ ਏਡੇ ਸਿਆਣੇ ਨਹੀਂ ਹੈਗੇ ਕਿ ਉਹ ਕਰਨ। ਹੁਣ ਇੱਕ RSS ਦਾ ਕॉलਮਨਿਸਟ ਜਿਹੜਾ ਹੈ, ਨੋਨ RSS, ਇੰਡੀਅਨ ਐਮਬੈਸੀ ਕਿਉਂ ਫੈਸਿਲਿਟੇਟ ਕਰੇਗੀ ਕਿ ਉਹ ਹਾਫਿਜ਼ ਸਈਦ ਨੂੰ ਮਿਲੇ? ਸੋ ਕਿਤੇ ਨਾ ਕਿਤੇ ਇਹਨਾਂ ਸਾਰਿਆਂ ਨੇ ਆਪਣੇ ਕਨੈਕਸ਼ਨ ਬਣਾਏ ਹੁੰਦੇ ਨੇ। ਤੇ ਜੇ ਪਾਕਿਸਤਾਨ 'ਚ ਬੈਠੇ ਗੋਪਾਲ ਸਿੰਘ ਚਾਵਲਾ ਜਿਹੜੇ ਕਿ ਪਾਕਿਸਤਾਨੀ ਸਿੱਖ ਨੇ, ਕੋਈ ਸਮਾਗਮ, ਕਿਉਂਕਿ ਹਾਫਿਜ਼ ਸਈਦ ਤੇ ਅੱਜ ਤੱਕ ਵੀ ਕੋਈ ਪਾਬੰਦੀ ਤਾਂ ਨਹੀਂ ਹੈ ਪਾਕਿਸਤਾਨ 'ਚ, ਇਹਨਾਂ ਨੇ ਰੌਲਾ ਪਾ ਕੇ ਇੰਟਰਨੈਸ਼ਨਲ ਉਹਨੂੰ ਕੀ ਬਣਾ ਦਿੱਤਾ ਹੈ। ਹਾਲਾਂ ਉਹਦੀ ਸ਼ਕਲ ਦੇਖ ਕੇ ਮੈਨੂੰ ਨਹੀਂ ਲੱਗਦਾ ਵੀ ਉਹ ਕੋਈ ਮਿਲੀਟੈਂਟ ਜਾਂ ਕੋਈ ਇਸ ਕਿਸਮ ਦਾ, ਠੀਕ ਹੈ ਕਈਆਂ ਦੇ ਫੇਸ ਰੱਖੇ ਹੁੰਦੇ ਨੇ, ਲੇਕਿਨ ਉਹਨਾਂ ਨੇ ਜਿਹੜਾ ਜੇ ਕੋਈ ਹਿਊਮੈਨਿਟੇਰੀਅਨ ਕੰਮ ਕਰਦਾ ਹੈ ਕਿਸੇ ਲੈਵਲ ਤੇ, ਤੁਸੀਂ ਉਸ ਲੈਵਲ ਦੇ ਉੱਤੇ ਉਹਨਾਂ ਦੇ ਨਾਲ ਕੋਆਪਰੇਟ ਕਰਦੇ ਹੋ। ਹਾਂਜੀ, ਔਰ ਉਹਨੂੰ ਜਿਵੇਂ ਉਹਨਾਂ ਨੇ 4 ਸਾਲ ਪੁਰਾਣੀ ਫੋਟੋ ਕੱਢ ਕੇ ਤੇ ਉਹਨੂੰ ਬਣਾ ਦਿੱਤਾ ਜੀ, ਇਹ ਹਾਰਡ ਐਵੀਡੈਂਸ ਸਾਹਮਣੇ ਆਇਆ। ਸੋ ਬਹੁਤ ਬਹੁਤ ਸ਼ੁਕਰੀਆ ਵੀਰ ਅਮਰਜੀਤ ਸਿੰਘ ਜੀ, ਤੁਸੀਂ ਇੱਕ ਫੈਕਟੁਅਲ ਪੁਆਇੰਟ ਆਊਟ ਕੀਤਾ ਜਿਹੜਾ ਮੈਨੂੰ ਯਾਦ ਨਹੀਂ ਸੀ, ਪਰ ਜੋ ਹੀ ਮੈਂ ਕਮੈਂਟ ਦੇਖਿਆ ਮੈਨੂੰ ਖਿਆਲ ਆਇਆ। ਮੈਂ ਕਿਹਾ ਕਿ ਵੀ ਇਹ RSS ਦਾ ਜਿਹੜਾ ਕॉलमनिस्ट ਕੋਈ ਮਿਲਿਆ ਸੀ, ਸੋ ਉਹਨਾਂ ਨੇ ਉਹਦੀ ਕੋਟ ਵੀ ਔਰ ਰਾਹੁਲ ਗਾਂਧੀ ਨੇ ਇਹ ਗੱਲ ਹਾਈਲਾਈਟ ਕੀਤੀ ਸੀ। ਸੋ ਬਹੁਤ ਬਹੁਤ ਮਿਹਰਬਾਨੀ ਜੀ। ਡਾਕਟਰ ਸਾਹਿਬ ਆਪਾਂ ਇੱਕ ਹੋਰ ਸਾਂਝ ਪਾ ਦਈਏ ਆਪਣੇ ਦਰਸ਼ਕਾਂ ਦੇ ਸਰੋਤਿਆਂ ਨਾਲ, ਜਿਸ ਤਰ੍ਹਾਂ ਕਿ ਤੁਸੀਂ ਜਿਹੜਾ ਸੈਕੰਡ ਸੈਗਮੈਂਟ ਕੀਤਾ ਸੀ ਕੱਲ ਦਾ, ਆਪਾਂ ਉੱਥੇ ਤੁਸੀਂ ਆਪਣੇ ਵਿਚਾਰ ਦਿੱਤੇ, ਜਿਸ ਤਰ੍ਹਾਂ ਕਿ ਜੰਮੂ ਕਸ਼ਮੀਰ ਦੇ ਕਠੂਆ ਵਿੱਚ 8 ਸਾਲਾ ਮੁਸਲਮਾਨ ਕੁੜੀ ਨੂੰ ਜੋ ਅਗਵਾ ਕਰਕੇ, ਬੱਚੀ ਨੂੰ ਅਗਵਾ ਕਰਕੇ ਜੋ ਜਿਨ੍ਹਾਂ ਨੇ ਕਾਨੂੰਨੀ ਹਰਕਤ ਕੀਤੀ, ਉਹਨਾਂ ਦਾ ਤੁਸੀਂ ਉਹਨਾਂ ਨੂੰ ਬੇਨਕਾਬ ਕੀਤਾ, ਉੱਤੇ ਵਿਚਾਰ ਵੀ ਦਿੱਤੇ, ਇਸ ਨੂੰ ਕਾਫੀ ਸਰਾਹਿਆ ਗਿਆ। ਇਸ ਦੇ ਵਿਊਜ਼ ਨੇ 26.7K ਐਂਡ ਕਮੈਂਟਸ ਨੇ 112, ਸ਼ੇਅਰਸ ਨੇ 286। ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਡਾਕਟਰ ਸਾਹਿਬ ਐਂਡ ਵਾਲੇ ਇਸ਼ੂ ਵੱਲ ਵਧਦੇ ਹਾਂ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਅਸੀਂ ਹੁਣੇ ਹੀ ਕਹਿ ਕੇ ਹਟੇ ਹਾਂ ਵੀ ਕਿਵੇਂ ਇਹ ਕਾਊਂਟਰ ਰੈਵੋਲੂਸ਼ਨ ਬ੍ਰਾਹਮਣ ਵਾਪਸ ਮਨੂ ਸਮ੍ਰਿਤੀ ਵੱਲ ਜਾਣਾ ਚਾਹੁੰਦੇ ਨੇ, ਔਰ ਤੁਸੀਂ ਇਹਨਾਂ ਦੀ ਸੋਚ ਦੇਖੋ। ਹੁਣ ਤ੍ਰਿਪੁਰਾ ਦੇ ਵਿੱਚ ਇਹਨਾਂ ਨੇ ਕਿਵੇਂ ਪਾਵਰ ਕੈਪਚਰ ਕੀਤੀ, ਬੁੱਤ ਉੱਥੇ ਤੋੜੇ, ਔਰ ਦੂਜੇ ਹੁਣ ਚੀਫ ਮਿਨਿਸਟਰ ਕੇਰਲਾ ਦਾ ਵਿਪਲ ਦੇਵ ਹੈ, ਔਰ ਕੱਲ ਉਹ ਤ੍ਰਿਪੁਰਾ ਦੇ ਵਿੱਚ ਇੱਕ ਵਰਕਸ਼ਾਪ ਨੂੰ, ਜਿਹਨੂੰ ਇਹ ਕਾਰਜਸ਼ਾਲਾ ਕਹਿੰਦੇ, ਉਹਨੂੰ ਐਡਰੈਸ ਕਰ ਰਿਹਾ ਸੀ, ਔਰ ਉੱਥੇ ਉਹ ਕਹਿੰਦਾ ਕਿ ਇਹ ਉਹ ਦੇਸ਼ ਹੈ ਜਿੱਥੇ ਮਹਾਭਾਰਤ ਦੇ ਵਿੱਚ ਧ੍ਰਿਤਰਾਸ਼ਟਰ ਨੂੰ ਯੁੱਧ 'ਚ ਕੀ ਹੋ ਰਿਹਾ ਹੈ ਇਹ ਸੰਜੇ ਉਹਨੂੰ ਦੱਸ ਰਿਹਾ ਸੀ। ਇਹਦਾ ਮਤਲਬ ਕੀ ਹੈ ਕਿ ਉਸ ਜ਼ਮਾਨੇ 'ਚ ਟੈਕਨੋਲੋਜੀ ਸੀ, ਇੰਟਰਨੈਟ ਸੀ, ਸੈਟੇਲਾਈਟ ਵੀ ਸੀ, ਸੰਜੇ ਅੱਖਾਂ ਨਾਲ ਤਾਂ ਦੇਖ ਨਹੀਂ ਸਕਦਾ ਸੀ। ਸੋ ਉਹਨਾਂ ਨੇ ਕਿਹਾ ਕਿ ਵੀ ਵਿਪਲ ਦੇਵ ਕਹਿੰਦੇ ਨੇ ਕਿ ਵੈਸਟਰਨ ਕੰਟਰੀਜ਼ ਨੇ ਇੰਟਰਨੈਟ ਨਹੀਂ ਕੱਢਿਆ, ਇਹ ਭਾਰਤ ਨੇ ਹੀ ਕੱਢਿਆ ਸੀ ਮਹਾਭਾਰਤ ਦੇ ਜ਼ਮਾਨੇ 'ਚ। ਉਦੋਂ ਸੈਟੇਲਾਈਟ ਵੀ ਸਾਡੇ ਕੋਲ ਸੀ, ਇਹ ਉਸ ਵੇਲੇ ਬਹੁਤ ਵੱਡੀ ਟੈਕਨੀਕ ਸੀ, ਔਰ ਉਦੋਂ ਦੇਸ਼ ਸਾਡਾ ਬਹੁਤ ਤਰੱਕੀ ਤੇ ਸੀ। ਇਹ ਇੰਟਰਨੈਟ ਦਾ ਜਿਹੜਾ ਅਵਿਸ਼ਕਾਰ ਹੈ, ਇਨਵੈਂਸ਼ਨ ਹੈ, ਲੱਖਾਂ ਸਾਲ ਪਹਿਲਾਂ ਹੋ ਚੁੱਕੀ। ਉਹ ਕੁੱਲ ਹਿਊਮਨ ਹਿਸਟਰੀ 6000 ਸਾਲ ਦੀ ਹੈ, 7000 ਸਾਲ ਦੀ ਤੁਹਾਡੇ ਗਪੌੜ,
पर ये है माइंडसैट। ये चीफ मिनिस्टर त्रिपुरा का ये कह रहा है कि महाभारत के पीरियड जी लखां साल पहला आया उहदे च साडे कोल इंटरनेट भी सी, सैटेलाइट भी सी, तो फिर उहदे च काफ़ी उहदा सोशल मीडिया ते मजाक है। एक ने कहा कि ये इस सेंचुरी की ब्रेकिंग न्यूज़ है कि इंटरनेट ते सैटेलाइट की इन्वेंशन हुण नहीं हुई, लखां साल पहला हुई सी। एक होर ने लिखा कि महाभारत काल च इंटरनेट मौजूद सी, इसका सबूत देखो त्रिपुरा के मुख्यमंत्री ने दे ही दिता, होर की सबूत चाहिए। जिवें हार्ड एविडेंस है 5 साल पुरानी फोटो किसी सोशल फंक्शन की दिखा के कहो जी ये सिख मिलीटेंट रल गए लश्करे तायबा नाल, कहना होर नहीं सबूत चाहिए, ये तो हुण जिउंदा जागदा सबूत है त्रिपुरा का मुख्यमंत्री। दर्शਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਸੂਹੀ ਰਾਗ ਦਾ ਸ਼ਬਦ ਜਿਹੜਾ ਬੜਾ ਬਰੀਫ ਸ਼ਬਦ ਹੈ पर जिवें रहाओ दी तुक पहलियां 3 तुकां ही रहाओ दी तुक दे थल्ले उसका सेंट्रल मैसेज है, अमृत बचन साध की बाणी जो जपै तिस की गत होवै, हर हर नाम नित रसन बखानी रहाओ। पंजवें पातशाह फरमान करते हैं अमृत बचन साध की बाणी। हुण इत्थे जो साध आंदा है कोई ये ना समझे कि जिहदे लंबा चोला पाया होया है जां कोई गल च माड़ा पाइया हुई हैं जां कोई है अजकल वो माड़ा कई तरह दी तुरियां सी, कैलीफोर्निया विजिट कीता ते वो रुद्राक्ष कहंदे फैशन मैं कहा ला इनू हुण ये तू शिव जी दा भगत कौन दा बन गया। सो ये सारे जिहड़े ने बहुत वारी इस किस्म दा जिहड़ा वो कल्चर खड़ा हुंदा है, कल्चर ही है जदों असीं करदे हैं, जदों इस किस्म दी सोच हुंदी सगों ये जदों साध जां संत जां ये शब्द आंदे ने गुरमुख, ये रब नाल जुड़ियां हुईयां रूहां जिहड़ियां सच्चारता नाल पहरावे नाल चोलियां नाल इहदा कोई संबंध नहीं है, एक जुड़ी हुई सुरत की गल है। पहरावा वो कोई भी हो सकता है। अमृत बचन साध की बाणी जो जपै तिस की गत होवै, हर हर नाम नित रसन बखानी। हुण साध कौन है, जुड़िया होया कौन है, जिस दी जबान दे उत्ते अठे पैर रोम रोम चो गुरमुख रोम रोम हर ध्यावे, जिस दी रसना चो जिस दे रोम रोम चो उस रब की याद रब का नाम निकलदा है। और यही जिहड़ा रब का नाम है ये क्योंकि रब का नाम मिठा है, अमृत वांग जिंदगी देण वाला है, तो ये रब की बाणी जिहड़ी है जिहड़ा भी सुनेगा जिहड़ा भी जपेगा उस दी कल्याण होएगी, भावो हनेरे चो निकल जाएगा। कली काल के मिटे कलेसा एको नाम मन में प्रवेशा। कि मन चों हर तरह दे जिन्हां नूं असीं सिमरो सिमर सिमर सुख पावो, कल कलेस तन माहे मिटावो, सिमरो जास बिसंबर एकै, नाम जपत अगनत अनेकै, वेद पुराण सिमरत सुदाखर, कीने राम नाम एक आखर, किनका एक जिस जी बसावे, ताकि महिमा गनी ना आवे, कांखी एकै दरस तोहारो, नानक उन संग मोहे उधारो। सो कली काल के मिटे कलेसा, सारे किस्म दे कलेश डिजीजेस सिकनेसेस डार्कनेस ये खत्म हो जाएगी। एको नाम मन में प्रवेशा, जदों के मन दे विच सिर्फ ते सिर्फ उस वाहिगुरु दे नाम दा प्रवेश होएगा, फिर किसी चीज़ लई थां ही नहीं बचदी। साधु धूर मुख मस्तक लाई, नानक उधरे हर गुर शरणाई। कि उस रब नाल जुड़े हुए मनुख दी धूड़ जदों असीं अपने मूँह मस्तक ते लाइए जां लाउंदे, क्योंकि वो रब नाल जुड़िया होया है, ते जिहड़ा रब नाल जुड़िया होया उहदे जर्रे जर्रे दे अंदर रब वसदा है। जदों असीं धूड़ ये ह्यूमिलिटी है कि तुसीं उहनूं फॉलो करना है, उस दे अगे उस दी विचार नूं जिहड़ा है वो अपने जीवन दे अंदर अमल विच लियाना है। और जिउंदों क्योंकि गुरमुख संत प्यारा फकीर तुहानूं रब नाल जोड़दा है, ते जदों तुसीं उस पास नानक उधरे हर गुर शरणाई, ते तुसीं क्योंकि हरी दे रब दी शरण च आ जांदे हो गुरु दी बदौलत, ते पंजवें नानक फरमांदे ने गुरु अर्जन साहिब कि अल्टीमेटली तुहाडा भी उधार हो जांदा है, तुसीं भी मुक्त हो जांदे हो। जी डॉक्टर साहब तुहाडा बहुत बहुत शुक्रिया, तुसीं अज दे अहम इशू ते अज दा विचार
ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਸੁਣਾ ਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।